ਤੇ ਅਗਲੀਆਂ ਖਬਰਾਂ ਵੱਲ ਚੱਲੀਏ। ਜਾਪਾਨ ਨੇ ਇੱਕ ਰੇਅਰ ਅਲਰਟ ਜਾਰੀ ਕੀਤਾ ਹੈਗਾ, ਜਿਸ ਟਾਈਮ ਦੇ ਉੱਤੇ ਨਾਰਥ ਕੋਰੀਆ ਨੇ ਇੱਕ ਮਿਸਲ ਆ ਉਹ ਫਾਇਰ ਕਰ ਦਿੱਤੀ ਉਹਨਾਂ ਦੇ ਮੇਨ ਆਈਲੈਂਡ ਦੇ ਉੱਪਰ ਦੀ। ਸੋ ਨਾਰਥ ਕੋਰੀਆ ਵਾਲਾ ਜੋ ਕਿਮ ਜੋਂਗ ਉਨ ਆ ਉਹ ਫਿਰ ਉਹ ਬਹੁਤ ਅਗਰੈਸਿਵ ਹੋਇਆ ਇਸ ਵਾਰੀ। ਪਹਿਲੀ ਵਾਰੀ ਫਿਰ 5 ਸਾਲਾਂ 'ਚ ਉਸਨੇ ਇਹ ਮਿਸਲ ਜੋ ਆ ਉਹ ਲਾਂਚ ਕੀਤੀ ਹੈਗੀ ਆ। ਇਹ ਕਹਿੰਦੇ ਪਈ ਇੰਟਰਮੀਡੀਏਟ ਰੇਂਜ ਮਿਸਲ ਆ। ਇਹ ਮੂਪਿਓਂਗ ਰੀ ਜੋ ਕਿ ਨਾਰਥ ਕੋਰੀਆ ਦਾ ਸੈਂਟਰਲ ਬਾਰਡਰ ਵਿਦ ਚਾਈਨਾ ਆ, ਉੱਥੋਂ ਛੱਡੀ ਗਈ ਸੀ। ਸਾਊਥ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ ਨੇ ਦੱਸਿਆ 4600 ਕਿਲੋਮੀਟਰ ਜਾਣੀ ਕਿ 2858 ਮਾਈਲਸ ਤੱਕ ਇਹਦੀ ਪਹੁੰਚ ਆ। 20 ਮਿੰਟਾਂ ਦੇ ਵਿੱਚ ਇਹਦਾ ਅਪਰੋਕਸੀਮੇਟ ਟਾਈਮ ਸੀ ਜਿੱਥੇ ਇਹ ਪਹੁੰਚੀ ਗਈ ਹੈਗੀ ਆ। ਜਾਪਾਨ ਦੇ ਪ੍ਰਾਈਮ ਮਿਨਿਸਟਰ ਫੂਮੀਓ ਕਿਸ਼ੀਦਾ ਨੇ ਇਸ ਦਾ ਕੰਡਮ ਕੀਤਾ ਬਹੁਤ ਵੀ ਬਹੁਤ ਮਾੜੀ ਗੱਲ ਆ, ਉਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ। ਤੇ ਯੂਐਸ ਨੇ ਵੀ ਇਸ ਦੀ ਜੋ ਵਿਰੋਧਤਾ ਕੀਤੀ ਹੈਗੀ ਆ। ਸੋ ਇੱਕ ਪਾਸੇ ਤਾਂ ਯੂਕਰੇਨ ਤੇ ਰਸ਼ੀਆ ਦਾ ਜੰਗ ਚੱਲ ਰਿਹਾ ਤੇ ਦੂਸਰੇ ਪਾਸੇ ਨਾਰਥ ਕੋਰੀਆ ਵਾਲਾ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਜੰਗ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਸਾਲ ਦੇ ਵਿੱਚ ਨਾਰਥ ਕੋਰੀਆ ਵਾਲੇ ਕਿਮ ਜੋਂਗ ਉਨ ਤੇ ਉਸ ਦੀ ਰਜੀਮ ਦੇ ਅਧੀਨ ਬਹੁਤ ਸਾਰੀਆਂ ਅੱਧਾ ਦਰਜਨ ਦੇ ਤਕਰੀਬਨ ਕਹਿੰਦੇ ਆ ਮਿਜ਼ਾਈਲ ਲਾਂਚਸ ਕੀਤੀਆਂ। ਇਹ ਜਿਹੜੀ ਮਿਜ਼ਾਈਲ ਲਾਂਚ ਕਹਿੰਦੇ ਇਹ ਉਹ ਮਿਜ਼ਾਈਲ ਸੀ, ਇਸ ਦੇ ਵਿੱਚ ਪਰਮਾਣੂ ਹਥਿਆਰ ਲੈ ਕੇ ਜਾਣ ਦੀ ਸ਼ਮਤਾ ਸੀਗੀ। ਸੋ ਉਧਰ ਯੂਐਸ, ਜਾਪਾਨ ਤੇ ਸਾਊਥ ਕੋਰੀਆ ਦੇ ਦੁਆਰਾ ਆਪਣੀਆਂ ਮਿਲਟਰੀ ਡਰਿਲਸ ਕੀਤੀਆਂ ਗਈਆਂ। ਬੀਤੇ ਹਫ਼ਤਿਆਂ ਦੇ ਵਿੱਚ ਉਪ ਰਾਸ਼ਟਰਪਤੀ ਕਮਲਾ ਦੇਵੀ ਹੈਰਿਸ ਜਿਹੜੀ ਆ ਉਹ ਗਏ ਸੀਗੇ ਡੀਮਿਲਟਰਾਈਜ਼ ਜ਼ੋਨ ਦੇ ਵਿੱਚ, ਉਹਨਾਂ ਨੇ ਫੇਰੀ ਜਿਹੜੀ ਉਹ ਕੀਤੀ ਸੀਗੀ। ਸੋ ਇਸ ਵਾਰ ਜਿਹੜੀ ਮਿਜ਼ਾਈਲ ਹੈ ਜਾਪਾਨ ਦੇ ਉੱਤੋਂ ਦੀ ਲੰਘਦੀ ਹੋਈ ਜਿਹੜੀ ਉਹ ਗਈ ਆ, ਜਿਸ ਦੌਰਾਨ ਜਾਪਾਨ ਨੂੰ ਆਪਣੇ ਸਿਟੀਜ਼ਨਸ ਨੂੰ ਇੱਕ ਹਿਸਾਬ ਦੇ ਨਾਲ ਸੁਰੱਖਿਆ ਦੇ ਲਈ, ਕਵਰ ਕਰਨ ਦੇ ਲਈ ਵੀ ਅਲਰਟ ਜਿਹੜਾ ਆ ਉਹ ਜਾਰੀ ਕਰਨਾ ਪਿਆ ਸੀਗਾ। ਸੋ ਇਹ ਮੈਨੂੰ ਲੱਗਦਾ ਆ ਵੀ ਇਸ ਨੂੰ ਜਿਹੜਾ ਇੱਕ ਮੁੱਦਾ ਆ ਹੋਰ ਅੱਗੇ ਜਿਹੜਾ ਹਾਲ ਦੀ ਘੜੀ ਇਹ ਵੱਧ ਸਕਦਾ ਆ। ਹਰਜੋਤ ਸਿੰਘ ਜੀ ਚੌਂ ਸਵੇਰੇ ਜਿਹੜਾ ਉਹ ਦੇਖੋ ਇੱਦਾਂ ਲੱਗਦਾ ਵੀ ਡੂਮਸਡੇ ਹੀ ਜਿਹੜਾ ਉਹ ਤੁਰਿਆ ਫਿਰਦਾ ਆ। ਹੋਪਫੁਲੀ ਉਸ ਤੇ ਵੀ ਅਕਲ ਜਿਹੜੀ ਹੈ ਨਾਰਥ ਕੋਰੀਆ ਵਾਲੇ ਨੂੰ ਜਿਹੜਾ ਉਹ ਆਵੇ ਤੇ ਇਦਾਂ ਦੀਆਂ ਪੁੱਠੀਆਂ ਸਿੱਧੀਆਂ ਹਰਕਤਾਂ ਕਰਨੋਂ ਜਿਹੜਾ ਉਹ ਹਟੇ। ਤੇ ਅਗਲੀਆਂ ਖਬਰਾਂ ਵੱਲ ਚੱਲੀਏ। ਜਾਪਾਨ ਨੇ ਇੱਕ ਰੇਅਰ ਅਲਰਟ ਜਾਰੀ ਕੀਤਾ ਹੈਗਾ, ਜਿਸ ਟਾਈਮ ਦੇ ਉੱਤੇ ਨਾਰਥ ਕੋਰੀਆ ਨੇ ਇੱਕ ਮਿਸਲ ਆ ਉਹ ਫਾਇਰ ਕਰ ਦਿੱਤੀ ਉਹਨਾਂ ਦੇ ਮੇਨ ਆਈਲੈਂਡ ਦੇ ਉੱਪਰ ਦੀ। ਸੋ ਨਾਰਥ ਕੋਰੀਆ ਵਾਲਾ ਜੋ ਕਿਮ ਜੋਂਗ ਉਨ ਆ ਉਹ ਫਿਰ ਉਹ ਬਹੁਤ ਅਗਰੈਸਿਵ ਹੋਇਆ ਇਸ ਵਾਰੀ। ਪਹਿਲੀ ਵਾਰੀ ਫਿਰ 5 ਸਾਲਾਂ 'ਚ ਉਸਨੇ ਇਹ ਮਿਸਲ ਜੋ ਆ ਉਹ ਲਾਂਚ ਕੀਤੀ ਹੈਗੀ ਆ। ਇਹ ਕਹਿੰਦੇ ਪਈ ਇੰਟਰਮੀਡੀਏਟ ਰੇਂਜ ਮਿਸਲ ਆ। ਇਹ ਮੂਪਿਓਂਗ ਰੀ ਜੋ ਕਿ ਨਾਰਥ ਕੋਰੀਆ ਦਾ ਸੈਂਟਰਲ ਬਾਰਡਰ ਵਿਦ ਚਾਈਨਾ ਆ, ਉੱਥੋਂ ਛੱਡੀ ਗਈ ਸੀ। ਸਾਊਥ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ ਨੇ ਦੱਸਿਆ 4600 ਕਿਲੋਮੀਟਰ ਜਾਣੀ ਕਿ 2858 ਮਾਈਲਸ ਤੱਕ ਇਹਦੀ ਪਹੁੰਚ ਆ। 20 ਮਿੰਟਾਂ ਦੇ ਵਿੱਚ ਇਹਦਾ ਅਪਰੋਕਸੀਮੇਟ ਟਾਈਮ ਸੀ ਜਿੱਥੇ ਇਹ ਪਹੁੰਚੀ ਗਈ ਹੈਗੀ ਆ। ਜਾਪਾਨ ਦੇ ਪ੍ਰਾਈਮ ਮਿਨਿਸਟਰ ਫੂਮੀਓ ਕਿਸ਼ੀਦਾ ਨੇ ਇਸ ਦਾ ਕੰਡਮ ਕੀਤਾ ਬਹੁਤ ਵੀ ਬਹੁਤ ਮਾੜੀ ਗੱਲ ਆ, ਉਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ। ਤੇ ਯੂਐਸ ਨੇ ਵੀ ਇਸ ਦੀ ਜੋ ਵਿਰੋਧਤਾ ਕੀਤੀ ਹੈਗੀ ਆ। ਸੋ ਇੱਕ ਪਾਸੇ ਤਾਂ ਯੂਕਰੇਨ ਤੇ ਰਸ਼ੀਆ ਦਾ ਜੰਗ ਚੱਲ ਰਿਹਾ ਤੇ ਦੂਸਰੇ ਪਾਸੇ ਨਾਰਥ ਕੋਰੀਆ ਵਾਲਾ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਜੰਗ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਸਾਲ ਦੇ ਵਿੱਚ ਨਾਰਥ ਕੋਰੀਆ ਵਾਲੇ ਕਿਮ ਜੋਂਗ ਉਨ ਤੇ ਉਸ ਦੀ ਰਜੀਮ ਦੇ ਅਧੀਨ ਬਹੁਤ ਸਾਰੀਆਂ ਅੱਧਾ ਦਰਜਨ ਦੇ ਤਕਰੀਬਨ ਕਹਿੰਦੇ ਆ ਮਿਜ਼ਾਈਲ ਲਾਂਚਸ ਕੀਤੀਆਂ। ਇਹ ਜਿਹੜੀ ਮਿਜ਼ਾਈਲ ਲਾਂਚ ਕਹਿੰਦੇ ਇਹ ਉਹ ਮਿਜ਼ਾਈਲ ਸੀ, ਇਸ ਦੇ ਵਿੱਚ ਪਰਮਾਣੂ ਹਥਿਆਰ ਲੈ ਕੇ ਜਾਣ ਦੀ ਸ਼ਮਤਾ ਸੀਗੀ। ਸੋ ਉਧਰ ਯੂਐਸ, ਜਾਪਾਨ ਤੇ ਸਾਊਥ ਕੋਰੀਆ ਦੇ ਦੁਆਰਾ ਆਪਣੀਆਂ ਮਿਲਟਰੀ ਡਰਿਲਸ ਕੀਤੀਆਂ ਗਈਆਂ। ਬੀਤੇ ਹਫ਼ਤਿਆਂ ਦੇ ਵਿੱਚ ਉਪ ਰਾਸ਼ਟਰਪਤੀ ਕਮਲਾ ਦੇਵੀ ਹੈਰਿਸ ਜਿਹੜੀ ਆ ਉਹ ਗਏ ਸੀਗੇ ਡੀਮਿਲਟਰਾਈਜ਼ ਜ਼ੋਨ ਦੇ ਵਿੱਚ, ਉਹਨਾਂ ਨੇ ਫੇਰੀ ਜਿਹੜੀ ਉਹ ਕੀਤੀ ਸੀਗੀ। ਸੋ ਇਸ ਵਾਰ ਜਿਹੜੀ ਮਿਜ਼ਾਈਲ ਹੈ ਜਾਪਾਨ ਦੇ ਉੱਤੋਂ ਦੀ ਲੰਘਦੀ ਹੋਈ ਜਿਹੜੀ ਉਹ ਗਈ ਆ, ਜਿਸ ਦੌਰਾਨ ਜਾਪਾਨ ਨੂੰ ਆਪਣੇ ਸਿਟੀਜ਼ਨਸ ਨੂੰ ਇੱਕ ਹਿਸਾਬ ਦੇ ਨਾਲ ਸੁਰੱਖਿਆ ਦੇ ਲਈ, ਕਵਰ ਕਰਨ ਦੇ ਲਈ ਵੀ ਅਲਰਟ ਜਿਹੜਾ ਆ ਉਹ ਜਾਰੀ ਕਰਨਾ ਪਿਆ ਸੀਗਾ। ਸੋ ਇਹ ਮੈਨੂੰ ਲੱਗਦਾ ਆ ਵੀ ਇਸ ਨੂੰ ਜਿਹੜਾ ਇੱਕ ਮੁੱਦਾ ਆ ਹੋਰ ਅੱਗੇ ਜਿਹੜਾ ਹਾਲ ਦੀ ਘੜੀ ਇਹ ਵੱਧ ਸਕਦਾ ਆ।
ਹਰਜੋਤ ਸਿੰਘ ਜੀ ਚੌਂਕ ਸਵੇਰੇ ਜਿਹੜਾ ਉਹ ਦੇਖੋ ਇਦਾਂ ਲੱਗਦਾ ਵੀ ਡੂਮਸਡੇ ਹੀ ਜਿਹੜਾ ਉਹ ਤੁਰਿਆ ਫਿਰਦਾ ਆ। ਹੋਪਫੁਲੀ ਉਸ ਤੇ ਵੀ ਅਕਲ ਜਿਹੜੀ ਹੈ ਨਾਰਥ ਕੋਰੀਆ ਵਾਲੇ ਨੂੰ ਜਿਹੜਾ ਉਹ ਆਵੇ ਤੇ ਇਦਾਂ ਦੀਆਂ ਪੁੱਠੀਆਂ ਸਿੱਧੀਆਂ ਹਰਕਤਾਂ ਕਰਨੋਂ ਜਿਹੜਾ ਉਹ ਹਟੇ।